ਮੁਲਕ ਦੇ ਵਿੱਚ ਨਾ ਸਲਾਬ ਆਏ ਤੇ ਜਿਹੜੇ ਮੁਨਾਫਾਖੋਰ ਆ ਉਹ ਜਿਨਸਾਂ ਦੇ ਰੇਟ ਉਦਾਂ ਤੋਂ ਉਦਾਂ। ਅੱਜ ਮੈਨੂੰ ਮੇਰਾ ਭਾਈ ਕੋ ਦੋਸਤ ਕਹਿ ਰਿਹਾ ਸੀਗਾ ਜੀ ਵੀ ਉਹ ਹਰ ਸ਼ੈ ਦਾ ਰੇਟ ਵੱਧ ਗਿਆ। ਮੈਂ ਕਿਹਾ ਰੇਟ ਕਿਉਂ ਵੱਧ ਗਿਆ? ਕਿ ਸਲਾਬ ਆ ਗਏ। ਗੱਲ ਇਹ ਆ ਵੀ ਉਹਨਾਂ ਦੇ ਉੱਤੇ ਤਾਂ ਅੱਗੇ ਪਹਿਲੇ ਹੀ ਪਰੇਸ਼ਾਨੀ ਆ, ਮੁਸੀਬਤ ਆਈ। ਮੈਨੂੰ ਅੱਲਾਹ ਤਾਲਾ ਨੇ ਕੋਈ ਚੀਜ਼ ਦਿੱਤੀ ਹੈ, ਮੇਰੇ ਕੋਲ ਵਾਫਰ ਮਕਦਾਰ ਮੌਜੂਦ ਆ, ਤੇ ਮੈਨੂੰ ਉਹ ਚੀਜ਼ ਉਹਨਾਂ ਨੂੰ ਮੁਨਾਫੇ ਨਾ ਦੇਣੀ ਚਾਹੀਦੀ ਹੈ ਕਿ ਘਾਟੇ ਨਾ ਦੇਣੀ ਚਾਹੀਦੀ। ਲੇਕਿਨ ਅਸੀਂ ਕੋਈ ਨਹੀਂ, ਅਸੀਂ ਮੁਸਲਮਾਨ ਆ, ਪਤਾ ਨਹੀਂ ਕਿਹੜੀ ਗੱਲਾਂ ਰਹਿੰਦੇ ਫਿਰ ਕਹਿੰਦੇ ਸਾਡੇ ਉੱਤੇ ਮੁਸੀਬਤਾਂ ਆਈਆਂ। ਅੱਲਾਹ ਤਾਲਾ ਨੇ ਜੇ ਅੱਜ ਉਹਨਾਂ ਉੱਤੇ ਪਾਈ ਹੈ, ਕੱਲ ਨੂੰ ਸਾਡੇ ਉੱਤੇ ਵੀ ਆ ਸਕਦੀ। ਇਹ ਕੀ ਚੀਜ਼ਾਂ ਦੀ ਕੋਈ ਥੋੜ ਆ ਗਈ ਹੈ ਐਡੀ ਵੀ ਅੱਲਾ ਮਾਫੀ ਦੇਵੇ ਵੀ ਅਰਸ਼ ਥੋੜ ਗਈ ਹੈ, ਜਿਹੜੇ ਰੇਟ ਵੱਧ ਗਏ ਹਰ ਸ਼ਾਇਦ ਉਹ ਖੁਦਾ ਖੌਫੀ ਵੀ ਬੰਦੇ ਦੇ ਦਿਲ 'ਚ ਹੋਣੀ ਚਾਹੀਦੀ ਆ। ਕਿੱਥੇ ਲੈ ਜਾਣਾ ਇੰਨਾ ਕੁਛ, ਪਤਾ ਨਹੀਂ ਖਾਣਾ ਨਸੀਬ ਹੋਣਾ ਵੀ ਆ ਕਿ ਨਹੀਂ। ਜੇ ਅੱਜ ਉਹਨਾਂ ਦੇ ਉੱਤੇ ਪਰੇਸ਼ਾਨੀ ਹੈ ਤਾਂ ਉਹਨਾਂ ਨੇ ਸਾਨੂੰ ਹਮਦਰਦੀ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਖਲ ਲਾਣੀ ਚਾਹੀਦੀ। ਜੇ ਗੁਸਾਹ ਤੇ ਭੋਰਾ ਹੈ ਵਿੱਚ ਉਹ ਵੀ ਉਹਨਾਂ ਕੋਲ ਖੋਹ ਲੈਣੇ ਚਾਹੀਦੇ। ਜੋ ਮਰਜ਼ੀ ਹੋਵੇ, ਜੋ ਵੀ ਹੋਵੇ ਮਾਮਲਾਤ ਬੰਦੇ ਦੇ ਦਿਲ ਦੇ ਵਿੱਚ ਨਾ ਕੋਈ ਮੁਹੱਬਤ ਕੋਈ ਥੋੜੀ ਜਿਹੀ ਹੋਣੀ ਚਾਹੀਦੀ ਹੈ, ਕੋਈ ਦਰਦੇ ਦਿਲ ਹੋਣਾ ਚਾਹੀਦਾ, ਹਮਦਰਦੀ ਹੋਣੀ ਚਾਹੀਦੀ। ਉਂਝ ਅਸੀਂ ਬੜੇ ਨਾਰੇ ਮਾਰਦੇ ਆਂ, ਉਂਝ ਤਮਾਸ਼ਾ ਅਸੀਂ ਬਣਾਈ ਖੜੇ ਆਂ। ਕੋਈ ਖੁਦਾ ਖੌਫੀ ਵੀ ਬੰਦੇ ਦੇ ਦਿਲ 'ਚ ਹੁੰਦੀ ਆ, ਕੋਈ ਡਰਨਾ ਵੀ ਚਾਹੀਦਾ ਅੱਲਾ ਦੀ ਜ਼ਾਤ ਤੋਂ। ਸਾਰਾ ਕੁਛ ਇੱਥੇ ਹੀ ਨਹੀਂ ਹੈ, ਇਹ ਵੀ ਮਾਲ ਹੀ ਸਭ ਕੁਛ ਆ, ਕੋਈ ਦੌਲਤ ਹੀ ਸਭ ਕੁਛ। ਸੋਚਣਾ ਚਾਹੀਦਾ, ਕੋਈ ਹਮਦਰਦੀ ਕਰਨੀ ਚਾਹੀਦੀ ਹੈ, ਕੋਈ ਭਲਾਈ ਕਰਨੀ